ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 21 ਤਰੀਕ ਆ, ਦਿਨ ਜਿਹੜਾ ਹੈਗਾ ਆ ਉਹ ਸੋਮਵਾਰ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਭਜਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਬਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੀਓ, ਬਰਿੰਦਰ ਸਿੰਘ ਗੋਇਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜੱਜ ਨੇ ਇੱਕ ਸਾਬਕਾ ਆਫੀਸਰ ਨੂੰ ਜਿਹੜਾ ਬ੍ਰਿਆਨਾ ਟੇਲਰ ਦੇ ਘਰ ਦੇ ਉੱਤੇ ਰੇਡ ਕੀਤੀ ਸੀ, ਜਿਹਦੇ ਵਿੱਚ ਉਹਦੀ ਡੈਥ ਹੋ ਗਈ ਸੀ ਕਿਉਂਕਿ ਇਹ ਗੋਰੇ ਮੂਲ ਦਾ ਸੀਗਾ ਤੇ ਉਹ ਕਾਲੇ ਮੂਲ ਦੀ ਬੀਬੀ ਸੀਗੀ, ਤੇ ਉਸ ਨੂੰ ਹੁਣ 3 ਸਾਲਾਂ ਦੀ ਜਿਹੜੀ ਸਜ਼ਾ ਹੋਈ ਹੈਗੀ ਆ। ਟਰੰਪ ਐਡਮਿਨਿਸਟ੍ਰੇਸ਼ਨ ਕੋਸ਼ਿਸ਼ ਕਰ ਰਿਹਾ ਵੀ ਸਿਰਫ ਉਹਨੂੰ 1 ਦਿਨ ਦੀ ਹੀ ਸਜ਼ਾ ਹੋਵੇ। ਨਵੰਬਰ ਮਹੀਨੇ ਦੇ ਵਿੱਚ ਫੈਡਰਲ ਜੂਰੀ ਨੇ ਕੰਟਕੀ ਦੇ ਵਿੱਚ ਕਨਵਿਕਟ ਕਰ ਦਿੱਤਾ ਸੀ ਸਾਬਕਾ ਆਫੀਸਰ ਬ੍ਰੈਟ ਹੈਂਕਿੰਸਨ। ਉਹਦਾ ਇੱਕ ਕਾਊਂਟ ਆਫ ਵਾਇਲੇਟਿੰਗ ਮਿਸ ਟੇਲਰ ਸਿਵਲ ਰਾਈਟਸ, ਕਿਉਂਕਿ ਐਕਸੈਸਿਵ ਫੋਰਸ ਯੂਜ਼ ਕੀਤੀ ਸੀ। ਬਹੁਤ ਸਾਰੇ ਜਿਹੜੇ ਸ਼ਾਟਸ ਆ ਉਹ ਫਾਇਰ ਕੀਤੇ ਸੀਗੇ ਵਿੰਡੋ ਦੇ ਥਰੂ, ਜਦੋਂ 2020 ਦੇ ਵਿੱਚ ਰੇਡ ਕੀਤੀ ਗਈ ਸੀ। ਹਾਲਾਂਕਿ ਜਿਹੜੇ 10 ਦੇ 10 ਸ਼ਾਟ ਜਿਹੜੇ ਸੀ ਉਹ ਮਿਸ ਟੇਲਰ ਨੂੰ ਹਿੱਟ ਨਹੀਂ ਕੀਤੇ ਸੀਗੇ। ਤੇ ਮਿਸਟਰ ਹੈਂਕਿੰਸਨ ਜੋ ਆ ਉਹ ਗੋਰੇ ਮੂਲ ਦਾ ਸੀ ਤੇ ਇੱਕੋ ਇੱਕ ਆਫੀਸਰ ਸੀ ਜਿਸ ਨੂੰ ਚਾਰਜ ਕੀਤਾ ਗਿਆ। ਮਿਸ ਟੇਲਰ 26 ਸਾਲਾਂ ਦੀ, ਜਿਸ ਨੂੰ ਉਹਦੇ ਘਰ ਦੇ ਵਿੱਚ ਹੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਪ੍ਰੋਟੈਸਟ ਬਹੁਤ ਹੋਏ ਤੇ ਅੱਜ ਜਿਹੜੀ ਆ ਉਹ ਜੱਜ ਨੇ ਸਜ਼ਾ ਸੁਣਾਈ। ਹਾਲਾਂਕਿ ਪਿਛਲੇ ਵੀਕ ਹਰਮੀਤ ਕੌਰ ਢਿੱਲੋਂ ਜੋ ਅਸਿਸਟੈਂਟ ਅਟਾਰਨੀ ਜਨਰਲ ਹੈਗੇ ਆ ਸਿਵਲ ਰਾਈਟਸ ਦੇ, ਉਹਨਾਂ ਨੇ ਜੱਜ ਨੂੰ ਇਹ ਕਿਹਾ ਸੀ ਕਿ ਰਿਬੈਕਾ ਗ੍ਰੈਡੀ ਜੈਨਿੰਗਸ ਨੂੰ ਜਿਹੜੀ ਜੋ ਜੱਜ ਸੀਗੇ ਇਹ ਸੈਂਟੈਂਸ ਜਿਹੜੀ ਆ 1 ਦਿਨ ਦੀ ਹੀ ਦਿੱਤੀ ਜਾਵੇ। ਪਰ ਜੋ ਜੱਜ ਜੈਨਿੰਗਸ ਆ, ਜੋ ਯੂਐਸ ਡਿਸਟ੍ਰਿਕਟ ਕੋਰਟ ਆਫ ਵੈਸਟਰਨ ਡਿਸਟ੍ਰਿਕਟ ਆਫ ਕੰਟਕੀ ਦੇ ਹੈਗੇ ਆ, ਉਹਨਾਂ ਨੇ ਇਸ ਨੂੰ 33 ਮਹੀਨਿਆਂ ਦੀ ਸਜ਼ਾ ਦਿੱਤੀ ਹੈਗੀ ਆ। ਹਾਲਾਂਕਿ ਕਹਿੰਦੇ ਬਹੁਤ ਘੱਟ ਹੈਗੀ ਆ, ਮੈਕਸਿਮਮ ਸੈਂਟੈਂਸ ਆਫ ਲਾਈਫ ਇਨ ਪ੍ਰਿਜ਼ਨ ਹੋਣੀ ਚਾਹੀਦੀ ਸੀ ਬਾਈ ਲਾਅ, ਪਰ ਹੁਣ ਉਸ ਨੂੰ 33 ਮਹੀਨਿਆਂ ਦੀ ਸਜ਼ਾ ਜਿਹੜੀ ਦਿੱਤੀ ਗਈ ਹੈਗੀ ਆ। 2 ਹੋਰ ਜਿਹੜੇ ਆਫੀਸਰ ਸੀਗੇ ਉਹ ਵੀ ਗੋਰੇ ਹੀ ਸੀਗੇ ਤੇ ਉਹਨਾਂ ਦੇ ਉੱਤੇ ਜਿਹੜਾ ਕੋਈ ਚਾਰਜ ਨਹੀਂ ਲਾਇਆ ਗਿਆ ਸੀ। ਜੀ। ਲੰਘੇ ਦਿਨੀ ਸੈਕਰਾਮੈਂਟੋ ਦੇ ਇਲਾਕਿਆਂ ਦੇ ਵਿੱਚ ਬਾਰਡਰ ਪੈਟਰੋਲ ਏਜੰਟਸ ਨੇ ਕਈ ਥਾਵਾਂ ਤੇ ਰੇਡਸ ਕੀਤੀਆਂ ਸੀਗੀਆਂ, ਛਾਪੇਮਾਰੀਆਂ ਕੀਤੀਆਂ ਸੀਗੀਆਂ। ਉਸ ਸਬੰਧ ਦੇ ਵਿੱਚ ਇਹਨਾਂ ਰੇਡਸ ਦੀ ਖਾਸੀ ਆਲੋਚਨਾ ਹੋ ਰਹੀ ਸੀ। ਹੁਣ ਉਸ ਮਾਮਲੇ ਦੇ ਵਿੱਚ ਬਾਰਡਰ ਪੈਟਰੋਲ ਏਜੰਟਸ ਨੂੰ ਜਾਂ ਬਾਰਡਰ ਪੈਟਰੋਲ ਅਫੀਸ਼ੀਅਲਸ ਨੂੰ ਇਹ ਦੱਸਣਾ ਪਿਆ ਕਿ ਇਹ ਰੇਡਸ ਦੇ ਵਿੱਚ ਆਖਿਰ ਮਿਲਿਆ ਕੀ ਹੈ। ਦੱਸਿਆ ਜਾ ਰਿਹਾ ਕਿ 11 ਸਸਪੈਕਟ ਜਿਹੜੇ ਉਹਨਾਂ ਨੇ ਜਿਨ੍ਹਾਂ ਦੇ ਬਾਰੇ ਉਹਨਾਂ ਨੇ ਕਿਹਾ ਵੀ ਇਹ ਸਾਰੇ ਇਲੀਗਲ ਮਾਈਗ੍ਰੈਂਟ ਸੀਗੇ, ਉਹਨਾਂ ਨੂੰ ਅਰੈਸਟ ਕੀਤਾ ਗਿਆ, ਜਿਨ੍ਹਾਂ ਦੇ ਵਿੱਚੋਂ 5 ਜਿਹੜੇ ਕਹਿੰਦੇ ਕਿ ਉਹਨਾਂ ਦੀ ਜਿਹੜੇ ਡਿਟੇਨ ਕੀਤੇ ਗਏ ਬੰਦੇ ਸੀ ਉਹਨਾਂ ਦੀ ਕ੍ਰਿਮੀਨਲ ਹਿਸਟਰੀ ਸੀਗੀ। ਤੇ ਇਹ ਵੀ ਦੱਸਿਆ ਗਿਆ ਵੀ ਜਿਹੜੇ 5 ਬੰਦੇ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਰੇਡਾਂ ਦੇ ਵਿੱਚ ਤੇ ਇਹਨਾਂ ਛਾਪੇਮਾਰੀਆਂ ਦੇ ਵਿੱਚ, ਤੇ ਉਹਨਾਂ ਦੇ ਵਿੱਚੋਂ ਜਿਹੜੇ 30 ਆ ਉਹ ਕਨਵਿਕਟਡ ਫੈਲਨਸ ਆ। ਅਰੈਸਟ ਕਹਿੰਦੇ ਕਿ ਇਹਨਾਂ ਦੇ ਵਿੱਚ ਮੈਕਸੀਕਨ ਨੈਸ਼ਨਲ ਹੈ ਜ਼ੇਵੀਅਰ ਡਿਮਾਸ, ਤੇ ਬਾਰਡਰ ਪੈਟਰੋਲ ਕਹਿੰਦੇ ਨੇ ਵੀ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਕੈਲੀਫੋਰਨੀਆ ਦੇ ਜੇਲ੍ਹਾਂ ਦੇ ਵਿੱਚ ਇਹ ਬੰਦਾ ਜਿਹੜਾ ਵੱਖ-ਵੱਖ ਮਾਮਲਿਆਂ ਦੇ ਵਿੱਚ ਹੁਣ ਤੱਕ 67 ਵਾਰ ਜਾ ਚੁੱਕਿਆ 1986 ਤੋਂ ਬਾਅਦ। ਮਤਲਬ 67 ਵਾਰ ਇਹ ਕੈਲੀਫੋਰਨੀਆ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਜਾ ਚੁੱਕਿਆ। ਕਹਿੰਦੇ ਵੀ ਇਹਦੇ ਉੱਤੇ ਜਿਹੜੀ ਕ੍ਰਿਮੀਨਲ ਦੀ ਹਿਸਟਰੀ ਸੀਗੀ, ਜਿਹਦੇ ਵਿੱਚ ਟਰਾਂਸਪੋਰਟਿੰਗ, ਸੈਲਿੰਗ ਨਾਰਕੋਟਿਕਸ ਤੇ ਕੰਟਰੋਲਡ ਸਬਸਟੈਂਸਸ ਤੇ ਹੋਰ ਜਿਹੜੀਆਂ ਬਰਗਲਰੀ ਦੇ ਨਾਮ ਦੇ ਨਾਲ ਜੁੜੀਆਂ, ਜਾਂ ਕਹਿ ਲਓ ਕਿ ਇੱਕ ਜਿਹੜੇ ਟ੍ਰੀਸੀਆ ਮੈਕਲੌਗਿਨ ਨੇ ਜਿਹੜੇ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਪੋਕਸ ਪਰਸਨ ਨੇ, ਉਹਨਾਂ ਨੇ ਇਹ ਕ੍ਰਿਟਿਸਾਈਜ਼ ਕੀਤਾ ਸੀਗਾ ਕਿ ਸੋ ਕਾਲਡ ਜਿਹੜੀਆਂ ਸੈਂਚਰੀਜ਼ ਪਾਲਿਸੀਜ਼ ਨੇ ਉਹ ਇਹਨਾਂ ਅਰੈਸਟ ਨੂੰ ਜਾਂ ਕਹਿ ਲਓ ਕਿ ਗ੍ਰਿਫਤਾਰੀਆਂ ਨੂੰ ਪ੍ਰਭਾਵਿਤ ਕਰ ਰਹੇ ਨੇ।
ਹੁਣ ਇੱਕ ਪਾਸੇ ਜਿਹੜੇ ਮੰਨ ਲਓ ਪ੍ਰੋ ਗਵਰਨਮੈਂਟ ਜਿਹੜੀਆਂ ਵੈਬਸਾਈਟਸ ਨੇ ਜਾਂ ਜਿਹੜੇ ਅਦਾਰੇ ਨੇ ਜਾਂ ਜਿਹੜੀਆਂ ਇਹ ਜਥੇਬੰਦੀਆਂ ਨੇ ਜਾਂ ਉਹਨਾਂ ਦੇ ਜਿਹੜੇ ਸਪੋਕਸ ਪਰਸਨ ਨੇ, ਉਹ ਆਪਣੇ ਜਿਹੜੀਆਂ ਲਾਅ ਇਨਫੋਰਸਮੈਂਟ ਟੀਮਸ ਆ ਉਹਨਾਂ ਦੇ ਕੰਮਕਾਰ ਤਰੀਕੇ ਨੂੰ ਜਾਇਜ਼ ਕਰਾਰ ਦੇ ਰਹੇ ਨੇ, ਤੇ ਜਦੋਂ ਵੀ ਕੋਈ ਬੰਦਾ ਹੈ ਜਾਂ ਫੜਿਆ ਜਾਂਦਾ ਤੇ ਉਹਨੂੰ ਫਿਰ ਵਧਾ ਚੜਾ ਕੇ ਪੇਸ਼ ਕਰਦੇ ਨੇ। ਪਰ ਜਦ ਕਿ ਦੂਜਾ ਪੱਖ ਇਹਨਾਂ ਖਬਰਾਂ ਦਾ, ਇਹਨਾਂ ਸਾਰੇ ਮਾਮਲਿਆਂ ਦਾ ਇਹ ਵੀ ਹੈ, ਜਿਹੜਾ ਆਪਾਂ ਸਵੇਰੇ ਹਰਜੋਤ ਸਿੰਘ ਖਾਲਸਾ ਜੀ ਨੇ ਇੱਕ ਬੜੀ ਡਿਟੇਲ ਰਿਪੋਰਟ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕੀਤੀ ਸੀ, ਜਿਸ ਰਿਪੋਰਟ ਦੇ ਵਿੱਚ ਆਈਸ ਡਿਟੈਂਸ਼ਨ ਦੇ ਵਿੱਚ ਲੋਕਾਂ ਨੂੰ ਜਿਹੜਾ ਉਹ ਜਾਨਵਰਾਂ ਦੇ ਵਾਂਗ ਸਲੂਕ ਕੀਤਾ ਜਾਂਦਾ। ਸੋ ਇਮੀਗ੍ਰੇਸ਼ਨ ਰੇਟਸ ਚਾਹੇ ਉਹ ਕੈਲੀਫੋਰਨੀਆ ਦੇ ਵਿੱਚ ਹੋਣ, ਚਾਹੇ ਉਹ ਅਮਰੀਕਾ ਦੇ ਕਿਸੇ ਵੀ ਹਿੱਸੇ ਦੇ ਵਿੱਚ ਹੋਣ, ਉਹਨਾਂ ਦੀ ਕੋਈ ਖਬਰ ਨਾ ਬਣੇ ਜਾਂ ਉਹਨਾਂ ਤੇ ਕੋਈ ਬਵਾਲ ਨਾ ਹੋਵੇ ਅਮਰੀਕਾ ਦੇ ਵਿੱਚ, ਇਹ ਹੁਣ ਹੋ ਨਹੀਂ ਸਕਦਾ ਜੀ। ਜੀ, ਅੱਜ ਜੋ ਟੌਮ ਹੋਮਨ ਹੈਗੇ ਹੋਮਲੈਂਡ ਸਿਕਿਉਰਿਟੀ ਦੇ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਜਿਹੜੀਆਂ ਸੈਂਚੁਰੀ ਸਿਟੀਜ਼ ਆ, ਸੈਂਚੁਰੀ ਸਟੇਟਸ ਆ, ਉਹਨਾਂ ਨੂੰ ਆਈਸ ਦੇ ਨਾਲ ਫਲੱਡ ਕਰ ਦਾਂਗੇ। ਜੀ ਕਹਿੰਦੇ ਵੀ ਜਿਹੜੇ ਆਈਸ ਦੇ ਏਜੰਟ ਆ ਉਹਨਾਂ ਸ਼ਹਿਰਾਂ ਦੇ ਵਿੱਚ, ਉਹਨਾਂ ਸਟੇਟਾਂ ਦੇ ਵਿੱਚ ਪੂਰੀ ਫੋਰਸ ਦੇ ਨਾਲ ਜਾਣਗੇ ਤੇ ਜਿਹੜਾ ਵੀ ਸਾਡੇ ਹੱਥ ਆਇਆ ਉਸ ਨੂੰ ਅਸੀਂ ਅਰੈਸਟ ਕਰਾਂਗੇ। ਵੈਂਚੁਰਾ ਕਾਉਂਟੀ ਜੋ ਕੈਲੀਫੋਰਨੀਆ ਦੇ ਵਿੱਚ ਹੈਗੀ ਆ, ਉੱਥੇ ਪਿਛਲੇ ਦਿਨਾਂ 'ਚ ਬਹੁਤ ਜ਼ਿਆਦਾ ਛਾਪੇ ਪਏ ਆ, ਖੇਤਾਂ ਦੇ ਵਿੱਚ ਵੀ, ਆਕਸਨਰਡ ਏਰੀਆ 'ਚ ਤੁਹਾਨੂੰ ਪਤਾ ਹੀ ਆ ਵੀ ਇੱਕ ਜਿਹੜਾ ਫਾਰਮ ਸੀਗਾ, ਗਲਾਸ ਫਾਰਮ ਕਰਕੇ, ਗਲਾਸ ਹਾਊਸ ਕੈਨਵਸ ਫਾਰਮ, ਉੱਥੇ ਜਦੋਂ ਛਾਪੇ ਪਏ 300 ਤੋਂ ਵੱਧ ਲੋਕਾਂ ਨੂੰ ਜਿਹੜਾ ਅਰੈਸਟ ਕੀਤਾ ਗਿਆ। ਬਹੁਤ ਸਾਰੇ ਡਿਸਅਪੀਅਰ ਹੀ ਆ। ਇੱਕ ਜੋ ਕੈਲਿਫ ਸਟੇਟ ਯੂਨੀਵਰਸਿਟੀ ਚੈਨਲ ਆਈਲੈਂਡ ਦੇ ਪ੍ਰੋਫੈਸਰ ਜੋਨਥਨ ਕੈਬਰੈਲੋ ਆ, ਉਹਨੂੰ ਵੀ ਉੱਥੋਂ ਪਿਕਅਪ ਕੀਤਾ ਗਿਆ ਕਿਉਂਕਿ ਉਹ ਵਿਰੋਧ ਕਰ ਰਿਹਾ ਸੀ। ਜੀ ਕਹਿੰਦੇ ਵੀ ਕਈਆਂ ਦੇ ਪੇਰੈਂਟਸ ਬੱਚਿਆਂ ਦੇ ਚੱਕ ਹੋ ਗਏ, ਸੋ ਹੁਣ ਉਹ ਬੱਚੇ ਜਿਹੜੇ ਕਿੱਥੇ ਜਾਣ। ਸੋ ਬਹੁਤ ਜ਼ਿਆਦਾ ਜਿਹੜੀ ਆ, ਕਈ ਲੋਕ ਕਹਿ ਰਹੇ ਵੀ ਇੱਕ ਤਰ੍ਹਾਂ ਦੇ ਨਾਲ ਇਹ ਜਿੱਦਾਂ ਟੈਰਰ ਵਾਲਾ ਮਾਹੌਲ ਆ ਉਹ ਫੈਲਾਇਆ ਜਾ ਰਿਹਾ ਹੈਗਾ ਜੀ ਇਮੀਗ੍ਰੈਂਟ ਫੈਮਲੀਆਂ ਦੇ ਨਾਲ। ਇਹ ਵੀ ਨਹੀਂ ਪਤਾ ਲੱਗ ਰਿਹਾ ਵੀ ਜਿਹੜੇ ਪਿਕ ਕਰਨ ਵਾਲੇ ਉਹ ਕੌਣ ਆ, ਬਾਰਡਰ ਪੈਟਰੋਲ ਏਜੰਟ ਆ, ਆਈਸ ਦੇ ਏਜੰਟ ਆ, ਜਾਂ ਕੋਈ ਵੈਸੇ ਬਾਉਂਟੀ ਹੰਟਰਸ ਹੈਗੇ ਆ। ਸੈਂਡੀਗੋ ਏਰੀਏ 'ਚ, ਵੈਂਚੁਰਾ ਕਾਉਂਟੀ ਦੇ ਫਾਰਮਸ ਦੇ ਵਿੱਚ, ਲਾਸ ਐਂਜਲਸ ਦੇ ਵਿੱਚ ਫੈਕਟਰੀਜ਼ ਦੇ ਵਿੱਚ ਬਹੁਤ ਸਾਰੇ ਜਿਹੜੇ ਛਾਪੇ ਮਾਰੇ ਗਏ ਆ। ਕੈਲੀਫੋਰਨੀਆ ਦਾ ਇੱਕ ਸੈਨੇਟ ਬਿੱਲ ਹੈਗਾ 627, ਉਹਦੇ 'ਚ ਇਹ ਬਿੱਲ ਦੇ ਮੁਤਾਬਕ ਨੋ ਸੀਕ੍ਰੇਟ ਪੁਲਿਸ ਐਕਟ, ਭਈ ਉਹਦੇ ਮੁਤਾਬਕ ਜਿਹੜਾ ਵੀ ਕੋਈ ਪੁਲਿਸ ਵਾਲਾ ਜਾਂ ਕੋਈ ਵੀ ਆਫੀਸਰ ਆ, ਉਸ ਨੂੰ ਆਪਣਾ ਬੈਜ ਨੰਬਰ ਦੇਣਾ ਪਊਗਾ ਤੇ ਆਪਣਾ ਮੂੰਹ ਜਿਹੜਾ ਆ ਉਹਨੂੰ ਦਿਖਾਉਣਾ ਪਊਗਾ। ਪਰ ਬਹੁਤ ਸਾਰੇ ਜਿਹੜੇ ਏਜੰਟ ਹੈਗੇ ਆ, ਇਹ ਆਪਾਂ ਦੇਖੇ ਹੀ ਆ, ਇਹ ਮੂੰਹ ਉਹਨਾਂ ਨੇ ਢੱਕੇ ਹੁੰਦੇ ਆ। ਹੁਣ ਇਹ ਆ ਵੀ ਆਈਸ ਵਾਲੇ ਤਾਂ ਚਲੋ ਕਿਤੇ ਵੀ ਜਾ ਸਕਦੇ, ਜਿਹੜੇ ਬਾਰਡਰ ਪੈਟਰੋਲ ਏਜੰਟਸ ਆ, ਜੋ ਗ੍ਰੀਨ ਯੂਨੀਫਾਰਮ ਪਾਉਂਦੇ ਹੈਗੇ ਆ, ਉਹਨਾਂ ਦਾ ਮੇਨ ਮਕਸਦ ਕਹਿੰਦੇ ਵੀ ਬਾਰਡਰ ਨੂੰ ਪੈਟਰੋਲ ਕਰਨਾ ਤੇ ਬਾਰਡਰ ਤੇ ਰਹਿਣਾ ਆ। ਪਰ ਹੁਣ ਇਹ ਦੇਖੇ ਗਏ ਆ ਵੀ ਐਲਏ ਤੱਕ ਜਿਹੜੇ ਆ, ਬੇਕਰਸਫੀਲਡ ਤੱਕ ਜੋ ਆ, ਬਾਰਡਰ ਪੈਟਰੋਲ ਏਜੰਟਸ ਜੋ ਆ ਉਹ ਸਪੋਰਟ ਕਰ ਰਹੇ ਆ ਆਈਸ ਵਾਲਿਆਂ ਨੂੰ। ਸੋ 100 ਮੀਲ ਤੱਕ ਤਾਂ ਵੈਸੇ ਲੀਗਲੀ ਜਾ ਸਕਦੇ ਆ, ਪਰ ਇਦਾਂ ਕਦੇ ਵਾਪਰਿਆ ਨਹੀਂ ਵੀ ਪਹਿਲਾਂ ਬਾਰਡਰ ਪੈਟਰੋਲ ਏਜੰਟ ਵੀ ਵਿੱਚ ਇਨਵੋਲਵ ਹੋਏ ਹੋਣ। ਸੋ ਆਈਸ ਵਾਲੇ ਜਿਹੜੇ ਆ, ਪੁਲਿਸ ਦੀਆਂ ਵੈਸਟੋਂ ਨਹੀਂ ਪਾਈਆਂ ਹੁੰਦੀਆਂ ਹੈਗੀਆਂ ਆ। ਨੈਸ਼ਨਲ ਗਾਰਡ ਬੜੀ ਹੈਰਾਨੀ ਵਾਲੀ ਗੱਲ ਆ, ਪਹਿਲੀ ਵਾਰੀ ਜਿਹੜੇ ਡਿਪਲਾਈ ਕੀਤੇ ਗਏ ਹੈਗੇ ਆ। ਆਉਣ ਵਾਲੇ ਸਮੇਂ ਦੇ ਵਿੱਚ ਜਿਸ ਹਿਸਾਬ ਦੇ ਨਾਲ ਬਿਗ ਬਿਊਟੀਫੁਲ ਬਿੱਲ ਦੇ ਅੰਡਰ ਆਈਸ ਨੂੰ ਬਿਲੀਅਨਸ ਆਫ ਡਾਲਰ ਜਿਹੜੇ ਮਿਲੇ ਹੈਗੇ ਆ, ਉਹਦੇ ਨਾਲ ਉਹ ਕਹਿੰਦੇ ਭਈ 10,000 ਤੋਂ ਵੱਧ ਹੋਰ ਆਈਸ ਦੇ ਏਜੰਟ ਹਾਇਰ ਕੀਤੇ ਜਾਊਗੇ। ਹਾਇਰਿੰਗ ਦਾ ਬੋਨਸ ਦਿੱਤੇ ਜਾ ਰਹੇ ਹੈਗੇ ਆ, ਉਹਨਾਂ ਦੀ ਸੈਲਰੀ ਵੀ ਕਾਫੀ ਦਿੱਤੀ ਜਾ ਰਹੀ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਜਿਹੜੀ ਆਈਸ ਦੀਆਂ ਰੇਡਸ ਹੋ ਰਹੀਆਂ ਤੇ ਮੈਡੀਕੇਡ ਦੇ ਕੱਟਸ ਹੋ ਰਹੇ ਆ, ਕਹਿੰਦੇ ਸਟੇਟ ਦੇ ਲਈ ਇਹ ਬੜਾ ਇੱਕ ਤਰ੍ਹਾਂ ਦੇ ਨਾਲ ਬੈਡ ਨਿਊਜ਼ ਹੈਗੀ ਆ। ਇਹਦੇ ਨਾਲ ਜਾਂ ਤਾਂ ਲੋਕ ਮੂਵ ਹੋਣੇ ਸ਼ੁਰੂ ਹੋਊਗੇ, ਵਾਪਸ ਆਪਣੇ ਮੁਲਕਾਂ ਨੂੰ ਜਾਊਗੇ, ਜਾਂ ਹੋਰ ਸਟੇਟਾਂ ਦੇ ਵਿੱਚ ਜਾਊਗੇ। ਸੋ ਇਹਦੇ ਨਾਲ ਇਕਨੋਮੀ ਦੇ ਉੱਤੇ ਜਿਹੜਾ ਆਲਰੇਡੀ ਅਸਰ ਪੈਣਾ ਸ਼ੁਰੂ ਹੋ ਗਿਆ ਹੈਗਾ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਜੋ ਹਾਈਐਸਟ ਅਨਪਲਾਇਮੈਂਟ ਰੇਟ ਆਇਆ ਹੁਣ ਕੰਟਰੀ ਦੇ ਵਿੱਚ ਕੈਲੀਫੋਰਨੀਆ। ਦੇਖੋ ਕੈਲੀਫੋਰਨੀਆ ਇਦਾਂ ਦੀ ਸਟੇਟ ਆ ਜਿੱਥੇ ਜੌਬਸ ਇੰਨੀਆਂ, ਬੰਦੇ ਘੱਟ ਹੁੰਦੇ ਸੀ। ਕੈਲੀਫੋਰਨੀਆ ਦੇ ਵਿੱਚ ਅਨਪਲਾਇਮੈਂਟ ਰੇਟ ਅੱਜ 5.4% ਆਇਆ, ਜਦ ਕਿ ਯੂਐਸਏ ਦਾ 4.1% ਹੈਗਾ। ਇੱਥੋਂ ਜਿਹੜੀਆਂ ਕੰਪਨੀਆਂ ਉਹ ਧੜਾ ਧੜ ਭੱਜ ਰਹੀਆਂ ਆ ਬਾਹਰ ਹੋਰ ਸਟੇਟਾਂ ਨੂੰ, ਉਹ ਵੀ ਆਪਾਂ ਆਉਣ ਵਾਲੇ ਕੁਝ ਮਿੰਟਾਂ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਵੀ ਕਿਹੜੀ ਵੱਡੀ ਕੰਪਨੀ ਹੋਰ ਇੱਥੋਂ ਭੱਜ ਕੇ ਜਾ ਰਹੀ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਹੈਲਥ ਸਰਵਿਸਿਜ਼, ਪ੍ਰਾਈਵੇਟ ਐਜੂਕੇਸ਼ਨ 'ਚ ਜੌਬਸ ਕ੍ਰੀਏਟ ਹੋਈਆਂ, ਪਰ ਓਵਰਆਲ 6100 ਤੋਂ ਵੱਧ ਜਿਹੜੀਆਂ ਜੌਬਸ ਆ ਉਹ ਲੂਜ਼ ਹੋਈਆਂ। ਬੇ ਏਰੀਆ ਦੇ ਵਿੱਚ ਵਾਈਟ ਕਾਲਰ ਜੌਬਸ ਬਹੁਤ ਜ਼ਿਆਦਾ ਲੂਜ਼ ਹੋਈਆਂ। ਇੰਟਲ, ਐਮਾਜ਼ਨ, ਮਾਈਕਰੋਸਾਫਟ, ਇਹਨਾਂ ਸਾਰੀਆਂ ਕੰਪਨੀਆਂ 'ਚ ਜੌਬਸ ਲੋਕਾਂ ਦੀਆਂ ਲੂਜ਼ ਹੋਈਆਂ।
ਜੀ, ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਆਪਾਂ ਜਿਹੜੇ ਲਾਸ ਏਂਜਲਸ ਦੀ, ਜਿਵੇਂ ਹੁਣ ਹਰਜੋਤ ਸਿੰਘ ਖਾਲਸਾ ਜੀ ਨੇ ਜ਼ਿਕਰ ਕੀਤਾ ਸੀਗਾ ਇਮੀਗ੍ਰੇਸ਼ਨ ਰੇਡਸ ਦਾ, ਤਾਂ ਜਿਹੜੇ 700 ਐਕਟਿਵ ਡਿਊਟੀ ਮਰੀਨ ਸੀਗੇ ਉਹ ਹੁਣ ਡਿਪਲਾਈ ਕੀਤੇ ਗਏ ਸੀ ਲਾਸ ਏਂਜਲਸ ਨੂੰ, ਤੇ ਉਹ ਹੁਣ ਦੱਸਿਆ ਜਾ ਰਿਹਾ ਕਿ ਹੁਣ ਲਾਸ ਸ਼ਹਿਰ ਨੂੰ ਛੱਡ ਕੇ ਜਾ ਰਹੇ ਨੇ। ਪੈਂਟਾਗਨ ਨੇ ਇਸ ਮਾਮਲੇ ਦੇ ਵਿੱਚ ਬਕਾਇਦਾ ਅਨਾਉਂਸਮੈਂਟ ਕੀਤੀ ਆ। ਆਪਾਂ ਨੂੰ ਪਤਾ ਹੀ ਆ ਵੀ ਇਸ ਟਾਈਮ ਲਾਸ ਏਂਜਲਸ ਦੇ ਵਿੱਚ ਜਦੋਂ ਜਿਹੜੇ ਰੋਸ ਮੁਜ਼ਾਹਰੇ ਸੀਗੇ, ਜਦੋਂ ਉਹ ਵਾਇਲੈਂਟ ਹੋ ਗਏ, ਜਦੋਂ ਉਹ ਹਿੰਸਕ ਹੋ ਗਏ ਸੀਗੇ, ਤਾਂ ਉਸ ਤੋਂ ਬਾਅਦ ਵੱਡੀ ਪੱਧਰ ਤੇ ਉੱਥੇ ਜਿਹੜੇ ਇਸ ਤਰ੍ਹਾਂ ਦੇ ਮਰੀਨ ਸੀਗੇ ਜਾਂ ਵੱਖ-ਵੱਖ ਜਿਹੜੇ ਸੈਨਾਵਾਂ ਨੇ, ਉਹਨਾਂ ਦੇ ਜਿਹੜੇ ਬੰਦੇ ਆ, ਉਹਨਾਂ ਦੇ ਜਿਹੜੇ ਫੌਜੀ ਆ, ਉਹ ਤੈਨਾਤ ਕੀਤੇ ਗਏ ਸੀਗੇ। ਪੈਂਟਾਗਨ ਨੇ ਤੇ ਇਹ ਕਿਹਾ ਸੀਗਾ ਵੀ ਇੱਕ ਸਮੇਂ ਦੇ ਉੱਤੇ 2000 ਜਿਹੜੇ ਫੈਡਰਲਾਈਜ਼ਡ ਕੈਲੀਫੋਰਨੀਆ ਨੈਸ਼ਨਲ ਗਾਰਡਸਮੈਨ ਨੇ ਜਾਂ ਮੈਨ ਨੇ, ਉਹਨਾਂ ਨੂੰ ਜਿਹੜਾ ਉਹ ਤੈਨਾਤ ਕੀਤਾ ਜਾਊਗਾ। ਬਾਅਦ ਦੇ ਵਿੱਚ ਆਪਾਂ ਦੇਖਿਆ ਵੀ ਪਰ ਜੂਨ ਦੇ ਵਿੱਚ, ਜਦੋਂ ਜੂਨ ਮਹੀਨਾ ਸ਼ੁਰੂਆਤ ਹੋ ਰਹੀ ਸੀ, ਤਾਂ ਇੱਥੇ ਜਿਹੜੇ ਆ ਉਹ ਸਿਟੀ ਦੇ ਵਿੱਚ 4000 ਨੈਸ਼ਨਲ ਗਾਰਡਸ ਮੈਂਬਰ ਤੇ 700 ਮਰੀਨਸ ਜਿਹੜੇ ਨੇ ਉਹ ਡਿਪਲਾਈ ਕੀਤੇ ਗਏ ਸੀਗੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ। ਸੋ ਫੈਡਰਲ ਬਿਲਡਿੰਗਸ ਨੂੰ ਲੈ ਕੇ ਜਾਂ ਜਿਹੜੇ ਛਾਪੇਮਾਰੀਆਂ ਹੋ ਰਹੀਆਂ ਸੀ ਉਹਨਾਂ ਮਾਮਲਿਆਂ ਦੇ ਵਿੱਚ। ਹੁਣ ਜਿਹੜੇ ਸੀਨ ਪਰਲਿਨ ਨੇ, ਜਿਹੜੇ ਪੈਂਟਾਗਨ ਦੇ ਚੀਫ ਸਪੋਕਸਮੈਨ ਨੇ, ਉਹਨਾਂ ਨੇ ਕਿਹਾ ਵੀ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਲਾਸ ਏਂਜਲਸ ਤੱਕ ਹੀ ਜਿੱਥੇ ਕਿਤੇ ਵੀ ਰੇਡਸ ਦਾ ਵਿਰੋਧ ਕੀਤਾ ਜਾਊਗਾ, ਜਿੱਥੇ ਕਿਤੇ ਵੀ ਜਿਹੜੀਆਂ ਸੈਂਚੁਰੀ ਸਿਟੀਜ਼ ਨੇ, ਜਾਂ ਜਿੱਥੇ ਕਿਤੇ ਵੀ ਇਹ ਹੋਇਆ ਕਿ ਜਿਹੜੀਆਂ ਆਈਸ ਰੇਡ ਕੰਡਕਟ ਕੀਤੀਆਂ ਜਾ ਰਹੀਆਂ ਨੇ, ਜੇਕਰ ਉਹਨਾਂ ਦੇ ਵਿੱਚ ਕੋਈ ਦਖਲਅੰਦਾਜ਼ੀ ਜਾਂ ਕੋਈ ਵਾਇਲੈਂਟ ਪ੍ਰੋਟੈਸਟ ਹੋਇਆ, ਤਾਂ ਉੱਥੇ ਫਿਰ ਅਸੀਂ ਜ਼ਰੂਰ ਜਿਹੜੀਆਂ ਡਿਪਲਾਇਮੈਂਟ ਆ ਉਹ ਕਰਨ ਤੋਂ ਬਾਜ਼ ਨਹੀਂ ਆਵਾਂਗੇ। ਉਧਰ ਦੂਜੇ ਪਾਸੇ ਜਿਹੜੇ ਐਲਏ ਦੇ ਮੇਅਰ ਨੇ ਕੈਰਨ ਬਾਸ, ਉਹ ਇਸ ਮਾਮਲੇ ਦੇ ਵਿੱਚ ਸੰਤੁਸ਼ਟ ਦਿਖਾਈ ਦੇ ਰਹੇ ਨੇ। ਉਹ ਕਹਿੰਦੇ ਵੀ ਇਹ ਚੰਗੀ ਗੱਲ ਆ ਵੀ ਉਹ ਸਾਰੇ ਲਾਸ ਏਂਜਲਸ ਨੂੰ ਲੀਵ ਕਰ ਰਹੇ ਨੇ। ਉਹਨਾਂ ਦੀ ਕਹਿੰਦੇ ਇੱਥੇ ਕਦੇ ਲੋੜ ਹੀ ਨਹੀਂ ਸੀ, ਤੇ ਇਹ ਕਹਿੰਦੇ ਟਰੂਪਸ ਦਾ ਮਿਸਯੂਜ਼ ਉਹਨਾਂ ਨੇ ਜਿਹੜਾ ਸ਼ਬਦ ਆ ਉਹ ਯੂਜ਼ ਕੀਤਾ। ਉਹਨਾਂ ਨੇ ਕਿਹਾ ਵੀ ਇਹ ਲੋਕਾਂ ਨੂੰ ਡਰਾਉਣ ਦੇ ਲਈ ਤੇ ਪੋਲੀਟੀਕਲੀ ਜਿਹੜਾ ਉਹ ਆਪਣੀਆਂ ਇੱਛਾਵਾਂ ਦੀ ਪੂਰਤੀ ਦੇ ਲਈ, ਜਾਂ ਕਹਿ ਲਓ ਕਿ ਪੋਲੀਟੀਕਲੀ, ਉਹਨਾਂ ਨੇ ਤਾਂ ਇੱਕ ਸਟੇਟਮੈਂਟ ਦੇ ਵਿੱਚ ਇਹ ਵੀ ਗੱਲ ਕਹੀ ਸੀ ਵੀ ਜਿਹੜਾ ਕੁਝ ਵੀ ਵਾਪਰ ਰਿਹਾ ਉਹ ਪੋਲੀਟੀਕਲੀ ਮੋਟੀਵੇਟਡ ਆ। ਸੋ ਉਹ ਹੁਣ ਇਸ ਮਾਮਲੇ ਦੇ ਵਿੱਚ ਕਹਿੰਦੇ ਵੀ ਜਿਹੜੇ ਲਾਸ ਏਂਜਲਸ ਦੇ ਰਹਿਣ ਵਾਲੇ ਲੋਕ ਆ ਉਹ ਦੇਸ਼ ਦੇ ਕੋਈ ਦੁਸ਼ਮਣ ਨਹੀਂ ਹੈਗੇ। ਇੱਥੇ ਵੱਖ-ਵੱਖ ਜਿਹੜੇ ਲੋਕ ਨੇ ਉਹ ਵੱਖ-ਵੱਖ ਥਾਵਾਂ ਤੋਂ, ਅਮਰੀਕਾ ਦੇ ਵਿੱਚੋਂ, ਦੁਨੀਆ ਭਰ ਦੇ ਵਿੱਚੋਂ ਲੋਕ ਕਹਿੰਦੇ ਰਹਿਣ ਆ ਰਹੇ ਨੇ। ਪਰ ਜਿਹੜਾ ਤੁਸੀਂ ਡਿਪਲੋਇਮੈਂਟ ਕੀਤੀ ਸੀ, ਇਹਦੇ ਨਾਲ ਕਹਿੰਦੇ ਕਿ ਲਾਸ ਏਂਜਲਸ ਦੀ ਜਿਹੜੀ ਛਵੀ ਆ ਉਹ ਬਹੁਤ ਜ਼ਿਆਦਾ ਖਰਾਬ ਹੋਈ ਹੈ। ਜੀ। ਗਰਮੀਆਂ ਦਾ ਸੀਜ਼ਨ ਆ ਤੇ ਜਿਹੜੇ ਸੈਂਟਰਲ ਵੈਲੀ ਦੇ ਵਿੱਚ ਜਿਹੜੇ ਦਰਿਆ ਹੈਗੇ ਆ, ਉਹਨਾਂ 'ਚ ਪਾਣੀ ਕਾਫੀ ਜ਼ਿਆਦਾ ਆ। 3 ਲੋਕਾਂ ਦੀਆਂ ਬੋਡੀਜ਼ ਸ਼ਨਿਚਰਵਾਰ ਨੂੰ ਮਿਲੀਆਂ ਹੈਗੀਆਂ। ਸੈਚਰਡੇ ਸਵੇਰੇ 6 ਵਜੇ ਦੇ ਕਰੀਬ 2 ਇੰਡੀਵਿਜੂਅਲ ਦੀਆਂ ਜਿਹੜੀਆਂ ਬੋਡੀਜ਼ ਆ ਉਹ ਸਨਮੇਕਿਨ ਰਿਵਰ ਦੇ ਵਿੱਚੋਂ ਲੱਭੀਆਂ, ਕਾਉਂਟੀ ਸ਼ੈਰਿਫ ਆਫਿਸ ਨੇ ਦੱਸਿਆ ਹੈਗਾ। ਕਹਿੰਦੇ ਵੀ ਉਹ ਸਨਮੇਕਿਨ ਰਿਵਰ ਤੇ ਓਲਡ ਰਿਵਰ ਜਿੱਥੇ ਮਿਲਦਾ ਹੈਗਾ, ਉਹਨਾਂ ਦੇ ਲਾਗਿਓ ਇਹਨਾਂ ਦੀਆਂ ਬੋਡੀਜ਼ ਮਿਲੀਆਂ ਹੈਗੀਆਂ। ਹਾਲਾਂਕਿ ਇਹਨਾਂ ਦੇ ਡੈਥ ਦੇ ਕਿਸ ਤਰ੍ਹਾਂ ਜਿਹੜਾ ਹੋਈ ਆ ਉਹਦੇ ਵਿੱਚ ਕੋਈ ਸਸਪੈਕਟ ਨਹੀਂ ਹੈਗਾ। ਇਸੇ ਤਰ੍ਹਾਂ ਇੱਕ ਹੋਰ 24 ਸਾਲਾਂ ਦੀ ਬੀਬੀ ਜੋ ਆ ਅਮਰੀਕਨ ਰਿਵਰ ਦੇ ਵਿੱਚ ਕਾਰਮਾਈਕਲ ਦੇ ਲਾਗੇ, ਉਹਦੀ ਬੋਡੀ ਜਿਹੜੀ ਆ ਉਹ ਮਿਲੀ ਹੈਗੀ ਆ। ਸੋ ਬਹੁਤ ਸਾਰੇ ਲੋਕ ਅੱਜ ਕੱਲ ਪਾਣੀ ਦੇ ਵਿੱਚ ਚਲੇ ਜਾਂਦੇ ਆ। ਪਾਣੀ ਠੰਡਾ ਬਹੁਤ ਹੁੰਦਾ, ਤਰਨ ਚਲੇ ਜਾਂਦੇ, ਪਰ ਪਾਣੀ ਦਾ ਵਹਾਅ ਤੇਜ਼ ਹੁੰਦਾ। ਇਹ ਪਿਛਲੇ ਸਾਲਾਂ 'ਚ ਵੀ ਆਪਾਂ ਦੇਖਿਆ ਆ। ਤੇ ਸ਼ੈਰਿਫ ਆਫਿਸ ਇਹ ਕਹਿੰਦੇ ਵੀ ਵਾਟਰ ਕੈਨ ਬੀ ਡੈਡਲੀ ਕੋਲਡ। ਈਵਨ ਦੋ ਜਿੰਨੀ ਮਰਜ਼ੀ ਗਰਮੀ ਹੋਵੇ, ਪਾਣੀ ਬਹੁਤ ਠੰਡਾ ਹੋ ਸਕਦਾ ਹੈਗਾ, ਕਿਉਂਕਿ ਜਿਹੜੀ ਸਨੋ ਮੈਲਟ ਆ ਉਹ ਡਾਊਨ ਸਟਰੀਮ ਨੂੰ ਰਸ਼ ਹੋ ਰਹੀ ਹੈਗੀ ਆ। ਤੇ ਬਹੁਤ ਜਲਦੀ ਜਿਹੜੇ ਸਵਿਮਰ ਆ ਉਹ ਅੰਡਰ ਵਾਟਰ ਜਾ ਸਕਦੇ ਆ। ਕਹਿੰਦੇ ਵੀ ਕਦੇ ਵੀ ਜਿਹੜਾ ਸਵਿਮਿੰਗ ਕਰਨ ਜਾਣਾ ਇਕੱਲੇ ਨਾ ਜਾਓ। ਤੇ ਪਰਸਨਲ ਫਲੋਟੇਸ਼ਨ ਡਿਵਾਈਸਿਸ, ਜਾਣੀ ਕਿ ਜੈਕਟ ਵਗੈਰਾ ਪਾ ਕੇ ਜਾਓ ਜੇ ਜਿਹਨੂੰ ਤੈਰਨਾ ਨਹੀਂ ਆਉਂਦਾ ਹੈਗਾ, ਅਵਲ ਤਾਂ ਬਚਣਾ ਹੀ ਚਾਹੀਦਾ ਹੈਗਾ। ਜੀ। ਅਗਲੀ ਜਿਹੜੀ ਖਬਰ ਆ ਸੈਨ ਹੋਜ਼ੇ ਤੋਂ ਆ ਰਹੀ ਹੈ। ਸੈਨ ਹੋਜ਼ੇ ਦੇ ਵਿੱਚ ਲੰਘੇ ਦਿਨੀਂ ਆਪਾਂ ਦੇਖਿਆ ਕਿ ਇੱਕ ਜਿਹੜੀ ਪੋਸਟ ਆਫਿਸ ਦੇ ਵਿੱਚ ਇੱਕ ਕਾਰ ਜਿਹੜੀ ਮਾਰੀ ਗਈ ਸੀ ਬੜੀ ਤੇਜ਼ ਰਫ਼ਤਾਰ ਦੇ ਨਾਲ। ਉਸ ਮਾਮਲੇ ਦੇ ਵਿੱਚ ਸਾਬਕਾ ਜਿਹੜਾ ਮਾਫ਼ ਕਰਨਾ, ਮਰਹੂਮ NFL ਸਟਾਰ ਤੇ US ਆਰਮੀ ਰੇਂਜਰ ਪੈਟ ਟੈਲੀਮੈਨ ਜਿਹੜਾ ਉਹਨੂੰ ਉਹਦਾ ਜਿਹੜਾ ਭਰਾ ਉਹ ਉਸ ਮਾਮਲੇ ਦੇ ਵਿੱਚ ਕਸਟਡੀ ਦੇ ਵਿੱਚ ਲਿਆ ਗਿਆ ਪੁਲਿਸ ਵੱਲੋਂ। ਸੈਨ ਹੋਜ਼ੇ ਪੁਲਿਸ ਡਿਪਾਰਟਮੈਂਟ ਨੇ ਦੱਸਿਆ ਵੀ ਜਿਹੜੀ ਈਮੇਲ ਆ ਉਹ ਉਹਦੇ ਜ਼ਰੀਏ ਪਤਾ ਲੱਗਿਆ ਸੀਗਾ ਵੀ ਜਿਹੜਾ 44 ਸਾਲਾ ਰਿਚਰਡ ਟਿਲਮੈਨ ਆ ਉਹ ਉਸ ਮਾਮਲੇ ਦੇ ਵਿੱਚ ਲੋੜੀਂਦਾ ਸੀਗਾ, ਤੇ ਉਹਨੇ ਜਿਹੜਾ ਜਾਣ ਬੁੱਝ ਕੇ ਕਾਰ ਜਿਹੜੀ ਆਪਣੀ ਨਦਰਨ ਕੈਲੀਫੋਰਨੀਆ ਦੇ ਪੋਸਟ ਆਫਿਸ ਦੇ ਵਿੱਚ ਮਾਰੀ ਸੀਗੀ, ਜਿਹੜਾ ਕਿ ਅਲਾਮਦੀਨ ਵੈਲੀ ਸਟੇਸ਼ਨ ਆ ਪੋਸਟ ਆਫਿਸ 3 ਵਜੇ ਦੇ ਲਾਗੇ ਛਾਗੇ, 3 ਵਜੇ ਸਵੇਰੇ 3 ਵਜੇ ਉਹਨੇ ਜਿਹੜੀ ਆਪਣੀ ਕਾਰ ਆ ਇੱਥੇ ਲਿਆ ਕੇ ਮਾਰੀ ਸੀਗੀ। ਉਸ ਤੋਂ ਬਾਅਦ ਅੱਗ ਲੱਗ ਗਈ ਸੀ, ਤੇ
ਕਾਰ ਨੂੰ ਅੱਗ ਲੱਗਣ ਤੋਂ ਬਾਅਦ ਕਹਿੰਦੇ ਕਿ ਉਹਦਾ ਜਿਹੜਾ ਬਚਾਅ ਹੋ ਗਿਆ। ਸੈਂਟਾ ਕਲਾਰਾ ਜਿਹੜਾ ਕਾਉਂਟੀ ਸ਼ੈਰਿਫ ਆਫਿਸ ਹੈ, ਉਹਨੇ ਦੱਸਿਆ ਵੀ ਰਿਚਰਡ ਟਿਲਮੈਨ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ 60,000 ਬੌਂਡ ਤੇ ਜਿਹੜਾ ਉਹਨੂੰ ਛੱਡਿਆ ਜਾਣਾ ਤੇ ਉਹਨੂੰ ਕੋਰਟ ਹੀਅਰਿੰਗ ਦੇ ਲਈ ਵੀ ਜਿਹੜਾ ਉਹ ਵੈਡਨਸਡੇ ਨੂੰ ਪੇਸ਼ ਕੀਤਾ ਜਾਣਾ ਆਉਂਦੇ ਬੁੱਧਵਾਰ ਨੂੰ। ਮੋਟਿਵ ਕੀ ਸੀ ਇਹਦੇ ਪਿੱਛੇ ਜਾਂ ਕੀ ਕਾਰਨ ਬਣੇ, ਇਹਦੇ ਪਿੱਛੇ ਹਲੇ ਸੈਨ ਹੋਜ਼ੇ ਜਿਹੜਾ ਪੁਲਿਸ ਡਿਪਾਰਟਮੈਂਟ ਆ ਉਹਨੇ ਕੋਈ ਜਿਹੜਾ ਆਪਣੀ ਕੋਈ ਸਟੇਟਮੈਂਟ ਨਹੀਂ ਦੱਸੀ ਹੈ ਜਾਂ ਇਹਦੇ ਬਾਰੇ ਕੋਈ ਸੰਕੇਤ ਤਾਂ ਨਹੀਂ ਦਿੱਤਾ। ਪਰ ਜਿਹੜਾ ਯੂਐਸ ਪੋਸਟਲ ਇੰਸਪੈਕਸ਼ਨ ਸਰਵਿਸ ਹੈ, ਉਹਨਾਂ ਨੇ ਇਹ ਗੱਲ ਕਹੀ ਹੈ ਵੀ ਇਸ ਵਾਰਦਾਤ ਤੋਂ ਬਾਅਦ ਇਸ ਪੋਸਟ ਆਫਿਸ ਦਾ ਜਿਹੜਾ ਉਹ ਖਾਸਾ ਨੁਕਸਾਨ ਹੋਇਆ। ਇਹ ਜਿਹੜਾ ਟਿਲਮੈਨ ਬ੍ਰਦਰਸ ਦੇ ਵਿੱਚੋਂ ਇੱਕ ਹੋਰ ਜਿਹੜਾ ਬ੍ਰਦਰ ਆ ਉਹਨੇ ਦੱਸਿਆ ਵੀ ਸਾਨੂੰ ਖੁਦ ਨਹੀਂ ਪਤਾ, ਉਹਦੀ ਫੈਮਿਲੀ ਜਿਹੜੀ ਆ ਉਹ ਕਹਿੰਦੀ ਕਿ ਸਾਨੂੰ ਪਤਾ ਨਹੀਂ ਵੀ ਰਿਚਰਡ ਨੇ ਇਹ ਕਿਉਂ ਕੀਤਾ, ਪਰ ਸਾਨੂੰ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਉਹਨੂੰ ਅਰੈਸਟ ਕਰ ਲਿਆ ਗਿਆ। ਪੋਸਟ ਆਫਿਸ ਦੇ ਨਾਲ ਜੁੜਿਆ ਕੋਈ ਵੀ ਜਿਹੜਾ ਕ੍ਰਾਈਮ ਹੈ, ਫੈਡ ਦੇ ਨਾਲ, ਬਿਲਡਿੰਗ ਦੇ ਨਾਲ, EMPLOYE ਦੇ ਨਾਲ, ਉਹ ਅਮਰੀਕਾ ਦੇ ਵਿੱਚ ਸੰਗੀਨ ਕ੍ਰਾਈਮ ਦੀ ਕੈਟਾਗਰੀ ਦੇ ਵਿੱਚ ਜਿਹੜਾ ਉਹ ਆਉਂਦਾ। ਦੇਖਦੇ ਹਾਂ ਇਸ ਮਾਮਲੇ ਦੇ ਵਿੱਚ ਇਸ ਨੂੰ ਕੀ ਰਾਹਤ ਮਿਲਦੀ ਹੈ ਜਾਂ ਕਦੋਂ ਜਿਹੜੀ ਮਿਲਦੀ ਆ। ਪਰ ਇਸ ਬੰਦੇ ਦਾ ਜਿਹੜਾ ਪਹਿਲਾਂ ਕੋਈ ਜ਼ਿਆਦਾ ਵੱਡਾ ਅਪਰਾਧਿਕ ਪਿਛੋਕੜ ਜਿਹੜਾ ਉਹ ਨਹੀਂ ਸੀਗਾ, ਪਰ ਇਸ ਘਟਨਾ ਦੇ ਨਾਲ ਇੱਕ ਜਿਹੜਾ ਲੇਟ NFL ਸਟਾਰ ਆ, NFL ਸਟਾਰ ਤੇ ਯੂਐਸ ਆਰਮੀ ਰੇਂਜਰ ਪੈਟ ਟਿਲਮੈਨ, ਉਹਦੀ ਜਿਹੜੀ ਚਰਚਾ ਇੱਕ ਵਾਰ ਫਿਰ ਤੋਂ ਚੱਲੀ ਹੈ। ਅਗਲੀ ਖਬਰ ਵਿੱਚ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਿਹੜੇ ਜੁਐਲਰੀ ਸਟੋਰ ਆ, ਸੁਨਿਆਰਿਆਂ ਦੇ ਸਟੋਰ ਆ, ਲੁੱਟੇ ਗਏ ਆ। ਚਾਹੇ ਉਹ ਸਨੀਵਿਲ ਹੋਵੇ, ਫਰੀਮੌਂਟ ਹੋਵੇ, ਸਟਾਕਟਨ, ਸੈਕਰਾਮੈਂਟੋ, ਟ੍ਰੇਸੀ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ। ਕੱਲ ਇੱਕ ਨਿਊਜ਼ ਆ ਰਹੀ ਆ ਵੀ ਜੁਐਲਰੀ ਸਟੋਰ ਦੇ ਓਨਰ ਨੇ ਬੜੀ ਬਹਾਦਰੀ ਦਿਖਾਈ ਜਦੋਂ ਕਹਿੰਦੇ ਵੀ ਉਹ ਸੁਨਿਆਰੇ ਦੇ ਸਟੋਰ ਦੇ ਬਾਹਰ 5 ਕਾਰਾਂ ਜਿਹੜੀਆਂ ਪਾਰਕ ਹੋਈਆਂ ਤੇ ਵਿੱਚੋਂ 20 ਜਣੇ ਨਿਕਲੇ ਤੇ ਉਹਨਾਂ ਦੇ ਕੋਲ ਸਲੈਜ ਹੈਮਰ ਤੇ ਹੋਰ ਇਦਾਂ ਦਾ ਸਮਾਨ ਸੀਗਾ, ਕਿਉਂਕਿ ਉਹਨਾਂ ਨੇ ਉਸ ਜਿਹੜਾ ਐਨਾਹੈਮ ਦਾ ਜੁਐਲਰੀ ਸਟੋਰ ਆ, ਐਲ ਅਮੀਰਾ ਜੁਐਲਰੀ, ਉਹਨੂੰ ਲੁੱਟਣਾ ਸੀਗਾ। ਸਲੈਜ ਹੈਮਰ ਤੇ ਪਿਕ ਐਕਸਸ ਲੈ ਕੇ ਜਦੋਂ ਐਂਟਰ ਹੁੰਦੇ ਆ ਤੇ ਅੱਗੋਂ ਜਿਹੜੇ ਜੁਐਲਰੀ ਦੇ ਓਨਰ ਆ ਜੁਐਲਰੀ ਸਟੋਰ ਦੇ, ਉਹ ਵੀ ਅੱਕੇ ਪਏ ਸੀ ਬਹੁਤ ਵਾਰ ਰੋਬਰੀਆਂ ਤੋਂ। ਉਹਨਾਂ ਨੇ ਆਂਦਿਆਂ ਨੇ ਜਦੋਂ ਗੋਲੀਆਂ ਚਲਾਈਆਂ ਤੇ 20 ਦੇ 20 ਜਿਹੜੇ ਆ ਉੱਥੋਂ ਭੱਜ ਗਏ ਹੈਗੇ ਆ। ਹੁਣ ਓਨਰ ਦੇ ਉੱਤੇ ਕੋਈ ਚਾਰਜਸ ਲਾਉਂਦੀ ਆ ਕੈਲੀਫੋਰਨੀਆ ਦੀ ਸਰਕਾਰ, ਇਹ ਬਾਅਦ ਦੇ ਵਿੱਚ ਦੇਖਣਾ ਬਣਨਾ ਹੈ। ਤੇ ਪਰ ਉਹ ਕਹਿੰਦਾ ਵੀ ਅਸੀਂ ਤਾਂ ਬਹੁਤ ਅੱਕੇ ਪਏ ਹੈਗੇ ਆ ਵੀ 20 25 ਬੰਦੇ ਆਉਂਦੇ ਆ, ਸਟੋਰਸ ਨੂੰ ਮੌਬ ਕਰਦੇ ਆ ਤੇ ਉੱਥੋਂ ਸਾਰਾ ਕੁਝ ਲੁੱਟ ਕੇ ਲੈ ਜਾਂਦੇ ਆ। ਪਰ ਕਹਿੰਦਾ ਜਦੋਂ ਹੁਣ ਮੈਂ ਗੋਲੀਆਂ ਚਲਾਈਆਂ ਕੋਈ ਨਹੀਂ ਲੱਭਿਆ ਤੇ ਸਾਰੇ ਇੱਕੋ ਟਾਈਮ ਜਿਹੜੇ ਆ ਭੱਜ ਗਏ ਹੈਗੇ ਆ। ਸੋ ਸਟੋਰ ਓਨਰ ਇਹ ਕਹਿੰਦਾ ਹੈ ਵੀ ਉਹ ਜਿਹੜੇ ਇਹ ਲੋਕ ਸੀਗੇ ਲੁੱਟਣ ਆਏ, ਇਹ ਬਿਲਕੁਲ ਸਟੋਰ ਨੂੰ ਵਾਚ ਕਰਦੇ ਆ। ਕੋਈ ਇਹਨਾਂ ਦਾ ਕੋਈ ਨਾ ਕੋਈ ਜਿਹੜਾ ਬੰਦਾ ਵਾਚ ਕਰਦਾ, ਮੁੜ ਕੇ ਬਾਕੀ ਲੋਕਾਂ ਨੂੰ ਸੱਦਦੇ ਆ ਤੇ ਉਹ ਸਟੋਰਾਂ ਦੇ ਵਿੱਚ ਐਂਟਰ ਹੁੰਦੇ ਆ, ਉਹਨਾਂ ਨੂੰ ਜਿਹੜਾ ਆ ਫਿਰ ਲੁੱਟ ਕੇ ਮਿੰਟਾਂ ਦੇ ਵਿੱਚ ਹੀ ਜਿਹੜੇ ਆ ਭੱਜ ਜਾਂਦੇ ਹੈਗੇ। ਜੀ, ਅਗਲੀ ਜਿਹੜੀ ਖਬਰ ਐਲ ਪਾਸੋ ਤੋਂ ਆ ਰਹੀ ਹੈ। ਟੈਕਸਸ ਦੇ ਵਿੱਚ ਲੰਘੇ ਦਿਨਾਂ ਦੇ ਵਿੱਚ ਇੱਕ ਵੀਡੀਓ ਦੀ ਜਿਹੜੀ ਖਾਸੀ ਚਰਚਾ ਹੋ ਰਹੀ ਆ, ਜਿਹਦੇ ਵਿੱਚ 18 ਜਿਹੜੇ ਮੈਕਸੀਕਨ ਆਰਮੀ ਪੈਟਰੋਲ ਦੇ ਬੰਦੇ ਨੇ ਉਹਨਾਂ ਨੂੰ ਅਮਰੀਕੀ ਧਰਤੀ ਦੇ ਉੱਤੇ ਦੇਖਿਆ ਗਿਆ। ਐਬੀ ਕਾਰਪੈਂਟਰ ਤੇ ਜੇਮਸ ਹੋਲਮੈਨ ਜਿਹੜੇ ਨੇ ਉਹਨਾਂ ਨੇ ਆਪਣੇ ਕੈਮਰੇ ਦੇ ਨਾਲ ਉਹਨਾਂ ਦੇ ਸੈੱਲਫੋਨ ਦੇ ਨਾਲ ਜਿਹੜੀ ਇੱਕ ਵੀਡੀਓ ਰਿਕਾਰਡ ਕੀਤੀ ਹੈ, ਜਿਹਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ ਕਿ ਨਿਊ ਮੈਕਸੀਕੋ ਦੇ ਇਲਾਕਿਆਂ ਦੇ ਵਿੱਚ ਜਿਹੜੀ ਇਹ ਮੈਕਸੀਕਨ ਆਰਮੀ ਦੇ ਪੈਟਰੋਲ ਦੇ ਏਜੰਟ ਸੀਗੇ ਉਹਨਾਂ ਨੂੰ ਦੇਖਿਆ ਗਿਆ। ਦੱਸਿਆ ਵੀ ਜਾ ਰਿਹਾ ਵੀ ਇਸ ਮਾਮਲੇ ਦੀ ਹਲੇ ਜਾਂਚ ਤਾਂ ਕੀਤੀ ਜਾ ਰਹੀ ਆ ਤੇ ਜਿਹੜੇ ਸਦਰਨ ਨਿਊ ਮੈਕਸੀਕੋ ਦਾ ਇਲਾਕਾ ਹੈ, ਉੱਥੇ ਆਪਾਂ ਦੇਖਿਆ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰਵਾਸੀ ਨੇ ਦਾਖਲ ਹੁੰਦੇ ਅਮਰੀਕਾ ਦੇ ਵਿੱਚ, ਉਹ ਵੀ ਉਹਨਾਂ ਦਾ ਜਿਹੜਾ ਮਨਪਸੰਦ ਦਾ ਇਲਾਕਾ ਮੰਨਿਆ ਜਾਂਦਾ ਸੀਗਾ। ਜਦੋਂ ਇਹਨਾਂ ਦੀ ਐਂਟਰੀ ਨੂੰ GPS ਲੋਕੇਟਰ ਮੈਪ ਦੇ ਨਾਲ ਦੇਖਿਆ ਗਿਆ ਤਾਂ ਇਹ ਵਾਕਈ ਜਿਹੜੇ ਆਰਮਡ ਸੀਗੇ ਤੇ 18 ਬੰਦੇ ਮੈਕਸੀਕਨ ਆਰਮੀ ਦੇ, ਇਹਨਾਂ ਨੂੰ ਇਹ ਦੇਖਿਆ ਗਿਆ ਵੀ ਇਹ ਅਮਰੀਕੀ ਧਰਤੀ ਦੇ ਉੱਤੇ ਐਂਟਰ ਹੋ ਚੁੱਕੇ ਸੀਗੇ। ਜਿਹੜਾ ਫਿਲਮਾ ਰਿਹਾ ਸੀਗਾ, ਜਿਹੜਾ ਕੈਮਰੇ ਦੇ ਨਾਲ ਉਹਨਾਂ ਨੂੰ ਕੈਚ ਕਰ ਰਿਹਾ ਸੀਗਾ, ਉਹਨੇ ਦੱਸਿਆ ਵੀ ਮੈਂ ਥੋੜਾ ਜਿਹਾ ਘਬਰਾ ਗਿਆ ਸੀਗਾ। ਕਾਰਪੈਂਟਰ, ਐਬੀ ਕਾਰਪੈਂਟਰ ਉਹਦਾ ਨਾਮ ਆ, ਕਹਿੰਦਾ ਵੀ ਮੈਨੂੰ ਥੋੜਾ ਜਿਹਾ ਇਹ ਲੱਗਿਆ ਵੀ ਸ਼ਾਇਦ ਇਹਨਾਂ ਦਾ ਕੋਈ ਮੋਟਿਵ ਹੋਰ ਹੋ ਸਕਦਾ ਜਾਂ ਆਰਮੀ ਦੇ ਭੇਸ ਦੇ ਵਿੱਚ ਕੋਈ ਬੰਦੇ ਜਿਹੜੇ ਆ ਕਿਸੇ ਕਾਰਟਲ ਦੇ ਹੋ ਸਕਦੇ ਆ। ਪਰ ਕਹਿੰਦੇ ਵੀ ਇਹ ਬੰਦੇ ਇਹਨਾਂ ਮੈਂ ਸ਼ੋਰ ਆ, ਮੇਰੇ ਕੋਲੇ ਡਾਕੂਮੈਂਟਿੰਗ ਜਿਹੜੀ ਬਾਅਦ ਦੇ ਵਿੱਚ ਮੈਂ ਮੈਪ ਵੀ ਚੈੱਕ ਕੀਤੇ ਆ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਸਾਰਾ ਕੁਝ ਮੈਂ ਦੇਖਿਆ, ਚੈੱਕ ਕੀਤਾ, ਇਹ ਵਾਕਈ ਕਹਿੰਦਾ ਵੀ ਜਿਹੜਾ US ਸੋਇਲ ਦੇ ਉੱਤੇ ਇਹ ਸੀਗੇ ਜਦੋਂ ਮੈਂ ਇਹਨਾਂ ਦੀਆਂ ਫੋਟੋਆਂ ਲਈਆਂ ਨੇ। ਬਾਅਦ ਦੇ ਵਿੱਚ ਦੱਸਿਆ ਗਿਆ ਕਿ ਇੱਕ ਵੀਡੀਓ ਵੀ ਜਿਹੜੀ ਆ ਉਹ ਅੱਜ ਕੱਲ ਕਾਫੀ ਚਰਚਾ ਦੇ ਵਿੱਚ ਆ, ਜਿਹਦੇ ਵਿੱਚ ਮੈਕਸੀਕਨ ਆਰਮੀ ਦੇ ਜਿਹੜੇ ਟਰੱਕ ਆ ਉਹ ਇੱਥੇ ਜਿਹੜੇ ਅਮਰੀਕੀ ਸੋਇਲ ਆ ਉਹਦੇ ਉੱਤੇ ਨਜ਼ਰ ਆ ਰਹੇ ਨੇ। ਫੋਟੋਗ੍ਰਾਫ ਜਾਂ ਵੀਡੀਓ ਤੋਂ ਬਾਅਦ ਦੱਸਿਆ ਜਾ ਰਿਹਾ ਵੀ
ਉਸ ਤੋਂ ਬਾਅਦ ਇਹ ਜਿਹੜੀਆਂ ਹਾਈ ਅਥਾਰਟੀਜ਼ ਦੇ ਨਾਲ ਉਹ ਕਹਿੰਦੇ ਕਿ ਫੋਟੋਜ਼ ਜਿਹੜੀਆਂ ਸ਼ੇਅਰ ਕੀਤੀਆਂ ਗਈਆਂ ਤੇ ਦੱਸਿਆ ਜਾ ਰਿਹਾ ਵੀ ਇਹ ਕਿਸੇ ਡਰੱਗ ਟ੍ਰੈਫਿਕਰ ਦਾ ਜਿਹੜਾ ਉਹ ਗੈਂਗ ਦਾ ਉਹ ਪਿੱਛਾ ਕਰ ਰਹੇ ਸੀਗੇ, ਪਰ ਉਹਨਾਂ ਨੇ ਅਟੈਂਸ਼ਨਲੀ ਇਸ ਕਾਰਜ ਨੂੰ ਅੰਜਾਮ ਦਿੱਤਾ ਜਾਂ ਉਹ ਪਿੱਛਾ ਕਰਦੇ ਕਰਦੇ ਬਹੁਤ ਅੱਗੇ ਜ਼ਿਆਦਾ ਲੰਘੇ, ਉਹਨਾਂ ਨੂੰ ਪਤਾ ਨਹੀਂ ਲੱਗਿਆ। ਪਰ ਉਹ ਕਹਿੰਦੇ ਕਿ ਹੁਣ ਜਿਹੜੇ ਆ ਉਹ ਮੈਕਸੀਕਨ ਲਾਇਸੈਂਸ ਪਲੇਟਸ ਦੇ ਨਾਲ ਜਿਹੜੇ 2 ਵਹੀਕਲ ਜਿਨ੍ਹਾਂ ਦੇ ਵਿੱਚ ਆਰਮਡ ਮੈਨ ਜਿਹੜੇ ਮੈਨ ਸੀਗੇ ਉਹ ਸਵਾਰ ਸੀਗੇ ਉਹ ਦੇਖੇ ਗਏ। ਤੇ ਇਹ ਕਹਿੰਦੇ ਵੀ ਪਹਿਲੀ ਵਾਰ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਮੈਕਸੀਕਨ ਬਾਰਡਰ ਦੇ ਇਲਾਕਿਆਂ ਦੇ ਵਿੱਚ ਜਿਹੜੀ ਆਰਮੀ ਦੇ ਬੰਦੇ ਆ ਉਹ ਅਮਰੀਕਾ ਦੇ ਵਿੱਚ ਕਈ ਵਾਰ ਦਾਖਲ ਹੋ ਜਾਂਦੇ ਆ। ਜੀ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਐਸਪਾਰਟੋ ਐਕਸਪਲੋਜ਼ਨ ਹੋਇਆ ਸੀ, ਪਟਾਕਿਆਂ ਦੀ ਇਹ ਫੈਕਟਰੀ ਸੀਗੀ ਜੀ। ਐਸਪਾਰਟੋ ਫਾਇਰਵਰਕਸ ਫੈਸਿਲਿਟੀ। ਹੁਣ ਉਹਨਾਂ ਦੇ ਅਗੇਂਸਟ ਜਿਹੜਾ ਲਾਸੂਟ ਆ ਉਹ ਫਾਈਲ ਕਰ ਦਿੱਤਾ ਗਿਆ ਹੈਗਾ। ਲਾਸੂਟ ਫਾਈਲ ਕਰਨ ਦੇ ਵਿੱਚ ਐਟਾ ਜੇਮਸ ਫਾਰਮਿੰਗ LLC ਕੰਪਨੀ ਨੇ ਆਪਣਾ ਨਾਂ ਰੱਖਿਆ ਹੈਗਾ। ਇਸ ਤੋਂ ਬਿਨਾਂ ਕੈਂਟ ਚੀ ਜੋ ਡਿਵਾਸਟੇਟਿੰਗ ਪਾਇਰੋਟੈਕਨਿਕਸ ਤੇ ਕ੍ਰੈਗ ਕਟਰਾਈਟ ਇਹ ਵੀ ਜਿਹੜੇ ਇਨਵੋਲਵ ਹੈਗੇ ਆ। ਜੀ। ਤੇ ਕਹਿੰਦੇ ਵੀ ਜੋ ਡਿਫੈਂਡੈਂਟਸ ਆ ਉਹਨਾਂ ਨੇ ਇਹ ਕਿਹਾ ਆ ਵੀ ਉੱਥੇ ਕੋਈ ਸੇਫਟੀ ਦਾ ਜਿਹੜਾ ਇਸ਼ੂ ਸੀਗਾ ਤੇ ਉਸ ਕਰਕੇ ਜਿਹੜਾ ਆ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਇਹਨਾਂ ਨੇ ਜੋ ਉੱਥੇ ਕੰਪਨੀ ਸੀ ਉਹ ਸੇਫਟੀ ਨੂੰ ਅਪ ਟੂ ਡੇਟ ਨਹੀਂ ਰੱਖਿਆ। ਸੋ ਉਹਨਾਂ ਦੇ ਅਗੇਂਸਟ ਲਾਸੂਟ ਫਾਈਲ ਕਰ ਦਿੱਤਾ ਗਿਆ। ਤੇ ਜਾਂਦੇ ਜਾਂਦੇ ਇਨ ਐਂਡ ਆਊਟ ਬਾਰੇ ਗੱਲਬਾਤ ਕਰਦੇ ਜਾਈਏ। ਮੈਂ ਜਿਸ ਤਰ੍ਹਾਂ ਪਹਿਲਾਂ ਤੁਹਾਨੂੰ ਦੱਸਿਆ ਸੀ ਵੀ ਅਮਰੀਕਾ ਦੇ ਵਿੱਚੋਂ ਕੈਲੀਫੋਰਨੀਆ ਚੋਂ ਧੜਾ ਬੰਡੀਆਂ ਕੰਪਨੀਆਂ ਜਿਹੜੀਆਂ ਆ ਉਹ ਹੋਰਲੀਆਂ ਸਟੇਟਾਂ ਨੂੰ ਮੂਵ ਹੋ ਰਹੀਆਂ ਹੈਗੀਆਂ, ਚਾਹੇ ਉਹ ਟੈਕਸਸ ਹੋਵੇ, ਫਲੋਰੀਡਾ ਹੋਵੇ, ਟੈਨਸੀ ਹੋਵੇ। ਹੁਣ ਇਨ ਐਂਡ ਆਊਟ ਦੀ ਜਿਹੜੀ ਓਨਰ ਆ ਲਿੰਸੀ ਸਨਾਈਡਰ ਬਿਲੀਅਨਰ ਆ, ਉਹ ਕਹਿੰਦੀ ਵੀ ਕੈਲੀਫੋਰਨੀਆ ਨੂੰ ਮੈਂ ਛੱਡ ਕੇ ਜਾ ਰਹੀ ਹਾਂ। ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਨਿਆਣਿਆਂ ਨੂੰ ਰੇਜ਼ ਕਰਨਾ ਤੇ ਬਿਜ਼ਨਸ ਕਰਨਾ ਬਹੁਤ ਜ਼ਿਆਦਾ ਔਖਾ ਹੈਗਾ ਆ। ਉਹਨਾਂ ਦਾ ਹੈੱਡ ਆਫਿਸ ਕੈਲੀਫੋਰਨੀਆ ਦੇ ਵਿੱਚ ਸੀ। ਕੈਲੀਫੋਰਨੀਆ 'ਚ ਹੀ ਸਦਰਨ ਕੈਲੀਫੋਰਨੀਆ 'ਚ ਉਹਦੇ ਜਿਹੜੇ ਗ੍ਰੈਂਡਫਾਦਰ ਆ ਉਹਨਾਂ ਨੇ ਇੱਕ ਰੈਸਟੋਰੈਂਟ ਤੋਂ ਸਟਾਰਟ ਕੀਤਾ ਸੀ। ਇਸ ਵੇਲੇ 400 ਤੋਂ ਵੱਧ ਉਹਨਾਂ ਦੀਆਂ ਲੋਕੇਸ਼ਨਸ ਹੈਗੀਆਂ ਕੈਲੀਫੋਰਨੀਆ, ਨਵਾਡਾ, ਐਰੀਜ਼ੋਨਾ, ਯੂਟਾ, ਓਰੇਗਨ, ਕੋਲੋਰਾਡੋ, ਟੈਕਸਸ ਤੇ ਆਇਡਾਹੋ ਦੇ ਵਿੱਚ। ਤੇ ਪਹਿਲਾਂ ਉਹ ਕਹਿੰਦੇ ਸੀ ਅਸੀਂ ਐਕਸਪੈਂਡ ਨਹੀਂ ਕਰਨਾ ਹੋਰ ਸਟੇਟਾਂ ਨੂੰ, ਹੁਣ ਕਹਿੰਦੇ ਵੀ ਅਸੀਂ ਐਕਸਪੈਂਡ ਕਰਨ ਜਾ ਰਹੇ ਹਾਂ। ਜੋ ਇਹ ਹੁਣ ਮਾਲਕ ਹੈਗੀ ਆ ਲਿੰਜੀ ਸਨਾਈਡਰ, ਬੜੀ ਯੰਗ ਸੀ, 27 ਸਾਲਾਂ ਦੀ ਸੀ ਜਦੋਂ ਇਹ ਬਿਲੀਅਨਰ ਨੇ ਟੇਕ ਓਵਰ ਕੀਤਾ ਇਸ ਕੰਪਨੀ ਨੂੰ, ਕਿਉਂਕਿ ਉਹਦੇ ਜਿਹੜੇ ਗ੍ਰੈਂਡਫਾਦਰ ਆ ਉਹ ਕਾਫੀ ਬਜ਼ੁਰਗ ਹੋ ਗਏ ਸੀ। ਤੇ ਹੁਣ ਜਿਹੜਾ ਹੈੱਡ ਆਫਿਸ ਆ ਉਹ ਸਦਰਨ ਕੈਲੀਫੋਰਨੀਆ ਤੋਂ ਟੈਨਸੀ ਨੂੰ ਮੂਵ ਕਰਨ ਜਾ ਰਿਹਾ। ਉਹ ਕਹਿੰਦੇ ਮੈਨੂੰ ਫਲੋਰੀਡਾ ਵਾਲੇ ਮਿਹਨਤਾਂ ਕਰਦੇ ਸੀ ਵੀ ਸਾਡੇ ਆਫਿਸ ਮੂਵ ਕਰ ਲਓ, ਪਰ ਨਹੀਂ, ਅਸੀਂ ਟੈਨਸੀ ਦੇ ਵਿੱਚ ਮੂਵ ਹੋਣ ਜਾ ਰਹੇ ਹਾਂ। ਸੋ ਬਹੁਤ ਸਾਰੇ ਉਹਨਾਂ ਨੇ ਇਸ਼ੂਜ਼ ਦੱਸੇ ਹੈਗੇ ਆ ਬੱਚਿਆਂ ਦੀ ਐਜੂਕੇਸ਼ਨ ਨੂੰ ਲੈ ਕੇ, ਤੇ ਨਾਲ ਜੋ ਬਿਜ਼ਨਸ ਕਿਸ ਤਰ੍ਹਾਂ ਰਨ ਕਰਨਾ, ਕਿੰਨੇ ਜਿਹੜੇ ਲਾਜ਼ ਹਾਰਡ ਹੈਗੇ ਆ, ਕਿਸ ਤਰ੍ਹਾਂ ਆਪਾਂ ਦੇਖਦੇ ਹਾਂ ਸਮੈਸ਼ ਗ੍ਰੈਬ ਜਾਂ ਹੋਰ ਹਾਰਡ ਹੈਗਾ EMPLOYEES ਨੂੰ ਲੱਭਣ ਨੂੰ ਲੈ ਕੇ। ਸੋ ਬਹੁਤ ਸਾਰੇ ਇਸ਼ੂ ਆ ਇਸ ਨੂੰ ਲੈ ਕੇ। ਹੁਣ ਪਹਿਲਾਂ ਵੱਡੀਆਂ ਕੰਪਨੀਆਂ HP ਵੀ ਇੱਥੋਂ ਮੂਵ ਹੋ ਚੁੱਕੀ ਹੈਗੀ ਆ, ਟੈਸਲਾ ਵਾਲਿਆਂ ਨੇ ਮੇਨ ਆਫਿਸ ਮੂਵ ਕਰ ਲਿਆ ਹੈਗਾ, ਔਰੇਕਲ ਨੇ ਮੇਨ ਆਫਿਸ ਮੂਵ ਕੀਤਾ ਸੀ। ਹੁਣ ਰੈਸਟੋਰੈਂਟ ਇੰਡਸਟਰੀ ਦੇ ਵਿੱਚੋਂ ਇਨ ਐਂਡ ਆਊਟ ਜੋ ਆ ਉਹ ਆਪਣਾ ਹੈੱਡ ਆਫਿਸ ਮੂਵ ਕਰਨ ਜਾ ਰਿਹਾ। ਹਾਂਜੀ, ਬਿਲਕੁਲ। ਤੇ ਇਹਨੇ 4 ਬੱਚਿਆਂ ਦੀ ਮਾਂ ਹੈ ਤੇ ਉਹ ਕਹਿੰਦੇ ਵੀ ਉਹਨੇ ਕੋਈ ਜ਼ਿਆਦਾ ਤਾਂ ਸਪੈਸੀਫਿਕਸ ਜਿਹੜਾ ਉਹ ਨਹੀਂ ਦੱਸਿਆ ਉਹਦੇ ਡਿਸੀਜਨ ਦੇ ਬਾਰੇ, ਪਰ ਹਾਂ ਇੰਨਾ ਜ਼ਰੂਰ ਹੈ ਵੀ ਇਹਨਾਂ ਦੀ ਜਿਹੜੀ ਇੱਕ ਫ੍ਰਿਕਸ਼ਨ ਆ ਗਈ ਸੀ, ਪੋਲੀਟੀਕਲ ਫ੍ਰਿਕਸ਼ਨ ਦਾ ਨਾਮ ਉਹਨਾਂ ਨੇ ਦਿੱਤਾ ਹੈ। ਪੋਲੀਟੀਕਲ ਕੈਲੀਫੋਰਨੀਆ ਦਾ ਜਿਹੜਾ ਪੋਲੀਟੀਕਲ ਕਲਾਈਮੇਟ ਆ ਉਸ ਮਾਮਲੇ ਦੇ ਵਿੱਚ 2021 ਦੀ ਗੱਲ ਹੈ ਜਦੋਂ ਇਹਨਾਂ ਨੂੰ 2 ਜਿਹੜੇ ਬੇ ਏਰੀਆ ਦੇ ਵਿੱਚ ਇਨ ਐਂਡ ਆਊਟ ਲੋਕੇਸ਼ਨਸ ਨੇ ਉਹਨਾਂ ਨੂੰ ਮਜਬੂਰਨ ਬੰਦ ਕਰਨਾ ਪਿਆ ਸੀਗਾ। ਸੋ ਉਹਨਾਂ ਨੇ ਕਿਹਾ ਸੀਗਾ ਵੀ ਵੈਕਸੀਨੇਸ਼ਨ ਸਟੈਟਸ ਜਿਹੜਾ ਉਹ ਇਨਡੋਰ ਜਿਹੜੇ ਡਾਈਨਰਸ ਨੇ ਉਹਨਾਂ ਦੇ ਚੈਕਿੰਗ ਦੇ ਮਾਮਲੇ ਦੇ ਵਿੱਚ, ਤੇ ਹੁਣ ਜਿਹੜੀਆਂ ਉਹਨੇ ਹੋਰ ਜਿਹੜੇ ਹਵਾਲੇ ਦਿੱਤੇ ਨੇ ਉਹਦਾ ਜ਼ਿਕਰ ਹਰਜੋਤ ਸਿੰਘ ਖਾਲਸਾ ਜੀ ਨੇ ਕੀਤਾ ਹੀ ਹੈ। ਸੋ ਬਿਲਕੁਲ ਜਦੋਂ ਇਸ ਤਰ੍ਹਾਂ ਦੇ ਬਿਜ਼ਨਸ ਜਿਹੜੇ ਤੁਹਾਡੀ ਇਕਨੋਮੀ ਨੂੰ ਅੱਗੇ ਲਿਜਾ ਰਹੇ ਨੇ, ਜੌਬ ਕ੍ਰੀਏਟ ਕਰ ਰਹੇ ਨੇ, ਲੋਕਾਂ ਨੂੰ ਸਸਤਾ ਫੂਡ ਜਿਹੜਾ ਮੁਹੱਈਆ ਕਰਵਾ ਰਹੇ ਨੇ, ਜਦੋਂ ਉਹ ਇਸ ਤਰ੍ਹਾਂ ਦੇ ਡਿਸੀਜਨ ਲੈਂਦੇ ਨੇ ਤਾਂ ਫਿਰ ਵਾਕਈ ਪੋਲੀਟੀਕਲੀ ਚੀਜ਼ਾਂ ਜਿਹੜੀਆਂ ਉਹ ਜ਼ਰੂਰ ਗਿਣੀਆਂ ਮਿੱਥੀਆਂ ਜਾਂਦੀਆਂ ਨੇ। ਹਰਜੋਤ ਸਿੰਘ ਜੀ, ਜਾਂਦੇ ਜਾਂਦੇ ਆਪਾਂ ਸਟਾਕ ਤੇ ਕਰੰਸੀ ਦੇ ਬਾਰੇ ਜ਼ਰੂਰ ਜਾਣਕਾਰੀ ਦਿੰਦੇ ਚੱਲੀਏ ਜੀ। ਤੇ ਜੇ ਸਟਾਕ ਦੀ ਗੱਲ ਕਰਦੇ ਜਾਈਏ, ਡਾਓ ਜੋਨਸ ਇੰਡਸਟਰੀਅਲ ਅੱਜ ਡਾਊਨ ਗਿਆ 0.04% ਤੇ ਕਲੋਜ਼ ਹੋਇਆ 44,323.07 ਤੇ। S&P ਇੰਡੈਕਸ ਜੋ 500 ਹੈਗਾ ਅਪ ਗਿਆ 0.14%, ਕਲੋਜ਼ ਹੋਇਆ 6305.60 ਦੇ ਉੱਤੇ। ਨੈਸਡੈਕ ਅਪ ਗਿਆ 0.38% ਤੇ ਕਲੋਜ਼ ਹੋਇਆ 20,974.17 ਦੇ ਉੱਤੇ। ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1.37 ਦੇ ਬਰਾਬਰ, ਇੰਡੀਆ ਦੇ 86 ਰੁਪਏ ਤੇ 20 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 284 ਰੁਪਏ ਤੇ 52 ਪੈਸਿਆਂ ਦੇ ਬਰਾਬਰ ਰਹੀ ਆ। ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ।
ਤੁਹਾਨੂੰ ਤੁਹਾਨੂੰ ਸਭ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸ ਯੂਐਸ।